बिस्मिल्लाहिर्रहमानिर्रहीम। ਅੱਜ ਅਸੀਂ ਪੰਜਾਬੀ ਇਖਤਿਆਰੀ 11ਵੀਂ ਜਮਾਤ ਦਾ ਸਬਕ ਨੰਬਰ 4 ਡਾਕਟਰ ਮੁਹੰਮਦ ਬਾਕਰ ਨੇ ਜਿਹੜਾ ਲਿਖਿਆ ਹੈ, ਇਸ ਦਾ ਉਨਵਾਨ ਹੈ ਪਾਕਿਸਤਾਨ ਬਣ ਗਿਆ। ਉਹਦੇ 'ਤੇ ਅਸੀਂ ਆਪਣੀ ਇਹ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਤਮਾਮ ਦੋਸਤ ਜਿਹੜੇ ਸਾਡੇ ਵੀਡੀਓ ਨੂੰ ਵੇਖਦੇ ਨੇ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਾਡੀ ਹੌਸਲਾ ਅਫਜ਼ਾਈ ਲਈ, ਇਹ ਤੁਹਾਡੀ ਪੰਜਾਬੀ ਜ਼ੁਬਾਨ ਲਈ ਇੱਕ ਦੇਣ ਹੋਏਗੀ। ਟਾਈਮ ਜ਼ਾਇਆ ਕੀਤਿਆਂ ਬਗੈਰ ਅਸੀਂ ਸਬਕ ਵੱਲ ਵਧਦੇ ਹਾਂ। ਡਾਕਟਰ ਮੁਹੰਮਦ ਬਾਕਰ ਫੈਸਲਾਬਾਦ ਦੇ ਨੇੜੇ ਇੱਕ ਪਿੰਡ ਵਿੱਚ 4 ਅਪ੍ਰੈਲ 1910 ਨੂੰ ਮਲਕ ਹਕੀਮ ਹੋਰਾਂ ਦੇ ਘਰ ਪੈਦਾ ਹੋਏ। ਇੱਥੇ ਇੱਕ ਕੁਐਸਚਨ ਬਣ ਜਾਂਦਾ ਕਿ ਡਾਕਟਰ ਮੁਹੰਮਦ ਬਾਕਰ ਕਦੋਂ ਅਤੇ ਕਿੱਥੇ ਪੈਦਾ ਹੋਏ। ਤੁਸੀਂ ਇਸ ਨੂੰ ਅੰਡਰਲਾਈਨ ਕਰ ਲੈਣਾ ਹੈ ਕਿ ਡਾਕਟਰ ਮੁਹੰਮਦ ਬਾਕਰ 4 ਅਪ੍ਰੈਲ 1910 ਨੂੰ ਮਲਕ ਹਕੀਮ ਹੋਰਾਂ ਦੇ ਘਰ ਫੈਸਲਾਬਾਦ ਵਿੱਚ ਪੈਦਾ ਹੋਏ। ਅੱਗੇ ਗੌਰਮੈਂਟ ਹਾਈ ਸਕੂਲ ਗੁਜਰਾਂਵਾਲਾ ਤੋਂ 1925 ਨੂੰ ਮੈਟ੍ਰਿਕ, ਗੌਰਮੈਂਟ ਕਾਲਜ ਗੁਜਰਾਤ ਤੋਂ ਇੰਟਰਮੀਡੀਏਟ, SC ਕਾਲਜ ਬਹਾਵਲਪੁਰ ਤੋਂ BA ਅਤੇ ਓਰੀਐਂਟਲ ਕਾਲਜ ਲਾਹੌਰ ਤੋਂ MA ਫਾਰਸੀ 1953 ਵਿੱਚ ਕੀਤਾ। ਯਾਨੀ ਕਿ ਉਹਨਾਂ ਨੇ MA ਕਿਹੜੀ ਜ਼ੁਬਾਨ ਵਿੱਚ ਕੀਤਾ? MA ਫਾਰਸੀ। ਕਿਹੜੇ ਕਾਲਜ ਤੋਂ? ਓਰੀਐਂਟਲ ਕਾਲਜ ਲਾਹੌਰ ਤੋਂ। ਇੰਗਲਿਸਤਾਨ ਤੋਂ PhD ਦੀ ਡਿਗਰੀ ਲਈ ਅਤੇ ਲੈਕਚਰਾਰ ਹੋ ਗਏ। ਕਿਹੜੀ ਡਿਗਰੀ ਲਈ ਅਤੇ ਫਿਰ ਲੈਕਚਰਾਰ ਹੋਏ? ਇੰਗਲਿਸਤਾਨ ਤੋਂ PhD ਦੀ ਡਿਗਰੀ ਲਈ ਅਤੇ ਫਿਰ ਲੈਕਚਰਾਰ ਹੋ ਗਏ। ਫਿਰ ਓਰੀਐਂਟਲ ਕਾਲਜ ਲਾਹੌਰ ਵਿੱਚ ਪਹਿਲਾਂ ਪ੍ਰੋਫੈਸਰ ਅਤੇ ਬਾਅਦ ਵਿੱਚ ਪ੍ਰਿੰਸੀਪਲ ਹੋ ਗਏ। ਉਹਨਾਂ ਪੰਜਾਬੀ ਕਿੱਸੇ ਕਹਾਣੀਆਂ ਦੀ ਛਾਣ ਫਟਕ ਕਰਕੇ ਦੂਜੀਆਂ ਜ਼ੁਬਾਨਾਂ ਵਿੱਚ ਤਰਜਮਾ ਕਰਕੇ ਗੈਰ ਪੰਜਾਬੀ ਲੋਕਾਂ ਤੱਕ ਪੜ੍ਹਾਇਆ। ਉਹਨਾਂ ਕੀ ਕੰਮ ਕੀਤਾ ਸੀ ਕਿ ਪੰਜਾਬੀ ਕਿੱਸੇ ਕਹਾਣੀਆਂ ਦੀ ਛਾਣ ਫਟਕ ਕਰਕੇ ਦੂਜੀਆਂ ਜ਼ੁਬਾਨਾਂ 'ਚ ਉਹਨਾਂ ਦੇ ਤਰਜਮੇ ਕੀਤੇ ਉਹਨਾਂ ਲੋਕਾਂ ਵਾਸਤੇ ਜਿਹੜੇ ਪੰਜਾਬੀ ਤੋਂ ਨਾਵਾਕਿਫ ਸਨ। ਆਪ 27 ਅਪ੍ਰੈਲ 1993 ਨੂੰ ਆਪਣੇ ਰੱਬ ਨੂੰ ਜਾ ਮਿਲੇ। ਯਾਨੀ ਕਦੋਂ ਵਫਾਤ ਪਾਈ ਉਹਨਾਂ? 27 ਅਪ੍ਰੈਲ 1993 ਨੂੰ। ਪਾਕਿਸਤਾਨ ਬਣ ਗਿਆ ਆਪ ਦੇ ਨਾਵਲ ਹੱਟ ਵਿੱਚੋਂ ਇਕਤਬਾਸ ਹੈ। ਇਕਤਬਾਸ ਕਹਿੰਦੇ ਨੇ ਇੱਕ ਛੋਟੇ ਜਿਹੇ ਟੁਕੜੇ ਨੂੰ। ਯਾਨੀ ਪਾਕਿਸਤਾਨ ਬਣ ਗਿਆ ਜਿਹੜਾ ਹੈ ਇਹ ਇੱਕ ਟੁਕੜਾ ਹੈ ਉਸ ਨਾਵਲ ਵਿੱਚੋਂ। ਕਿਹੜੇ ਨਾਵਲ ਵਿੱਚੋਂ? ਹੱਟ ਨਾਵਲ ਵਿੱਚੋਂ। ਇਸ ਦਾ ਮਰਕਜ਼ੀ ਕਿਰਦਾਰ ਬਾਊ ਅਹਿਮਦ ਮਜੀਦ ਉਰਫ ਆਮਾ ਹੈ ਅਤੇ ਦਿੱਲੀ ਵਿੱਚ ਅਫਸਰ ਸੀ ਜਦੋਂ ਫਸਾਦਾਤ ਵਿੱਚ ਉਹਦੇ ਬੀਵੀ ਬੱਚੇ ਗੈਰ ਮੁਸਲਮਾਨ ਨੇ ਕਤਲ ਕਰ ਦਿੱਤੇ ਅਤੇ ਫਿਰ ਉਹ ਮੁਸਲਮਾਨਾਂ ਦੇ ਕੈਂਪ ਲਾਲ ਕਿਲ੍ਹੇ ਵਿੱਚ ਗਿਆ। ਫਿਰ ਗੱਡੀ ਰਾਹੀਂ ਪਾਕਿਸਤਾਨ ਅੱਪੜ ਗਿਆ। ਯਾਨੀ ਕਿ ਉਹਨਾਂ ਦੇ ਅਹਿਮਦ ਮਜੀਦ ਉਰਫ ਆਮਾ ਉਹਦੇ ਜਿਹੜੇ ਨੇ ਬੀਵੀ ਬੱਚੇ, ਯਾਨੀ ਉਹ 47 ਦੀ ਵੰਡ ਦੇ ਦੌਰਾਨ ਜਿਹੜੇ ਫਸਾਦਾਤ ਹੋਏ ਨੇ ਉਹਨਾਂ ਦੇ ਵਿੱਚ ਮਾਰੇ ਗਏ। ਪਾਕਿਸਤਾਨ ਬਣ ਗਿਆ। ਕਿਲ੍ਹੇ ਵਿੱਚ ਆਮਾ ਕੁਝ ਦਿਨ ਮਦਹੋਸ਼ਾਂ ਵਾਂਗੂ ਫਿਰਦਾ ਰਿਹਾ। ਉਹਨੂੰ ਇੰਝ ਮਾਲੂਮ ਹੁੰਦਾ ਸੀ ਜਿਵੇਂ ਉਹਦਾ ਦਿਮਾਗ ਹਿੱਲ ਗਿਆ ਹੋਵੇ। ਬਾਅਦ ਲੋਕ ਤਾਂ ਉਹਨੂੰ ਸੱਚਮੁੱਚ ਪਾਗਲ ਸਮਝਦੇ ਸਨ। ਉਹਨੇ ਖਾਣਾ ਪੀਣਾ ਆਪਣਾ ਆਪ ਸੰਭਾਲਣਾ ਛੱਡ ਦਿੱਤਾ। ਕੋਈ ਜਾਣੂ ਉਹਨੂੰ ਫੜ ਕੇ ਜ਼ਬਰਦਸਤੀ ਦਾਲ ਚੌਲ ਖਵਾ ਦਿੰਦਾ, ਪਰ ਆਮੇ ਨੂੰ ਇਸ ਗੱਲ ਦੀ ਪਰਵਾਹ ਨਹੀਂ ਸੀ। ਉਹਦੇ ਕੱਪੜੇ ਪਹਿਲਾਂ ਮੈਲੇ ਹੋਏ, ਫਿਰ ਪਾਟਣ ਲੱਗ ਪਏ। ਜਿਨ੍ਹਾਂ ਲੋਕਾਂ ਕੋਲ ਪੈਸੇ ਹੈ ਸਨ ਉਹ ਤਾਂ ਟਿਕਟ ਲੈ ਕੇ ਜਹਾਜ਼ ਰਾਹੀਂ ਲਾਹੌਰ ਅਤੇ ਕਰਾਚੀ ਜਾਣ ਲੱਗ ਪਏ, ਪਰ ਆਮੇ ਕੋਲ ਤਾਂ ਹੁਣ ਕੁਝ ਵੀ ਨਹੀਂ ਸੀ। ਉਹ ਆਪਣਾ ਟੱਬਰ ਕੁਹਾ ਕੇ ਸਭ ਕੁਝ ਲੁਟਾ ਕੇ ਨੀਮ ਮਦਹੋਸ਼ੀ ਦੀ ਹਾਲਤ ਯਾਨੀ ਬੇਹੋਸ਼ੀ ਦੀ ਹਾਲਤ ਵਿੱਚ ਕਿਲ੍ਹੇ ਵਿੱਚ ਆ ਵੜਿਆ। ਉਹਨੂੰ ਹੁਣ ਤੰਗ ਵੀ ਕੋਈ ਨਹੀਂ ਸੀ ਉਹਦਾ ਕੁਝ ਬਣਦਾ ਇਹ ਕਿ ਨਹੀਂ। ਉਹ ਟੁੱਟੇ ਹੋਏ ਛਿੱਤਰ ਪਾ ਕੇ ਸਾਰਾ ਦਿਨ ਕਿਲ੍ਹੇ ਵਿੱਚ ਫਿਰਦਾ ਰਹਿੰਦਾ। ਨਾ ਉਹ ਰਾਸ਼ਨ ਲੈਣ ਜਾਂਦਾ ਅਤੇ ਨਾ ਕੋਈ ਹੋਰ ਸ਼ੈ ਮੰਗਦਾ। ਉਹਦੇ ਜਾਣੂ ਕਦੀ ਕਦੀ ਉਹਦੇ ਨਾਲ ਹਮਦਰਦੀ ਕਰਦੇ ਹੋਏ ਆਖਦੇ, ਅਹਿਮਦ ਮਜੀਦ ਸਾਹਿਬ ਤੁਸੀਂ ਆਪਣਾ ਰਾਸ਼ਨ ਲੈ ਲਿਆ ਕਰੋ। ਅਤੇ ਉਹ ਕੁਝ ਸੋਚ ਕੇ ਜਵਾਬ ਦਿੰਦਾ, ਕਾਹਦੇ ਲਈ? ਆਪਣੇ ਖਾਣ ਪੀਣ ਲਈ। ਜਿਹਨੂੰ ਭੁੱਖ ਹੀ ਨਾ ਲੱਗੇ ਉਹਨੇ ਕੀ ਖਾਣਾ ਪੀਣਾ ਹੈ? ਆਖਰ ਬੰਦਾ ਬਸ਼ਰ ਹੈ ਨਾ, ਭੁੱਖ ਲੱਗ ਹੀ ਪੈਂਦੀ ਹੈ। ਪਤਾ ਨਹੀਂ ਮੇਰੀ ਤਾਂ ਭੁੱਖ ਕਿੱਥੇ ਟੁਰ ਗਈ ਹੈ, ਮੈਨੂੰ ਤਾਂ ਭੁੱਖ ਹੀ ਨਹੀਂ ਲੱਗਦੀ। ਇਹ ਕਹਿ ਕੇ ਆਮਾ ਅਗਾਂਹ ਲੰਘ ਜਾਂਦਾ ਅਤੇ ਲੋਕ ਗੱਲਾਂ ਕਰਦੇ, ਜਿੱਦਾਂ ਢਿੱਡ ਦੁੱਖਾਂ ਨਾਲ ਭਰਿਆ ਹੋਵੇ ਉਹਨੂੰ ਕੀ ਭੁੱਖ ਲੱਗਣੀ ਹੈ। ਯਾਨੀ ਕਿ ਇਹ ਹੁਣ ਡਰਾਮੇ ਦਾ ਆਗਾਜ਼ ਹੋਇਆ। ਇਹਦੇ ਵਿੱਚ ਵੇਖਿਆ ਜਾਂਦਾ ਹੈ ਕਿ ਆਮਾ ਜਿਹਨੂੰ ਅਹਿਮਦ ਮਜੀਦ ਕਿਲ੍ਹੇ ਦਾ, ਅਗਰ ਇਹਦਾ ਮਰਕਜ਼ੀ ਕਿਰਦਾਰ ਡਰਾਮੇ ਦਾ ਕਹਿ ਲਓ ਤਾਂ ਇਹ ਅਹਿਮਦ ਮਜੀਦ ਹੀ ਹੈ, ਜਿਹਦੇ ਗਿਰਦ ਸਾਰਾ ਡਰਾਮਾ ਜਿਹੜਾ ਘੁੰਮਦਾ। ਕੀ ਵੇਖਦੇ ਨੇ ਕਿ ਉਹ ਕਿਲ੍ਹੇ ਦੇ ਵਿੱਚ ਪਾਗਲਾਂ ਵਾਂਗੂ ਬੇਸੁਰਤਾ ਜਿਹਾ ਦੀਵਾਨਾਵਾਰ ਜਿਹੜਾ ਨਾ ਟੁਰਦਾ ਫਿਰਦਾ ਵਧਾਉਂਦਾ ਹੈ
ਤੇ ਲੋਕ ਉਹਨੂੰ ਜ਼ਬਰਦਸਤੀ ਕੋਈ ਹਮਦਰਦੀ ਕਰਦੇ ਆ, ਦਾਲ ਚੌਲ ਜਿਹੜਾ ਇਹਨਾਂ ਨਾਲ ਉਹ ਖਵਾ ਦਿੰਦਾ ਹੈ। ਤੇ ਕਦੀ ਜੇ ਰਾਸ਼ਨ ਦੀ ਲੋਕ ਰਾਸ਼ਨ ਲੈ ਰਹੇ ਹੁੰਦੇ ਨੇ ਤੇ ਲੋਕ ਉਹਨੂੰ ਜ਼ਬਰਦਸਤੀ ਆਉਂਦੇ ਨੇ ਯਾਰ ਤੂੰ ਰਾਸ਼ਨ ਲੈ ਲਿਆ ਕਰੋ। ਆਂਦਾ ਮੈਂ ਕਿਹਦੇ ਲਈ ਲੈਣਾ। ਹੁਣ ਜੇ ਤੁਸੀਂ ਦੱਸੋ ਕਿ ਬੱਚੇ ਬੀਵੀ ਉਹਦੀ ਅੱਖਾਂ ਦੇ ਸਾਹਮਣੇ ਕਤਲ ਕਰ ਦਿੱਤੇ ਜਾਣ, ਉਹਨੂੰ ਫਿਰ ਕਿਹੜੀ ਚੀਜ਼ ਦੀ ਹੋਸ਼ ਰਹਿੰਦੀ। ਇਹ ਉਹ ਆਮਦ ਮਜੀਦ ਹੈ ਜਿਹਨੇ ਪਾਕਿਸਤਾਨ ਬਣਾਉਣ ਲਈ ਮਿਹਨਤਾਂ ਕੀਤੀਆਂ ਨੇ, ਉਹਦੇ ਲਈ ਤਕਰੀਰਾਂ ਕੀਤੀਆਂ ਨੇ, ਉਹਦੇ ਪਾਕਿਸਤਾਨ ਵਾਸਤੇ ਉਹਨੇ ਆਪਣੇ ਬੀਵੀ ਬੱਚੇ ਕਹਾਏ ਨੇ। ਤੇ ਅੱਜ ਉਹ ਪਾਗਲਾਂ ਵਾਕਣ ਲੋਕਾਂ ਦੇ ਸਾਹਮਣੇ ਦਰ ਬਦਰ ਟੁਰਦਾ ਫਿਰਦਾ ਤੇ ਲੋਕ ਉਹਨੂੰ ਪਾਗਲ ਸਮਝਦੇ ਨੇ। ਹਾਲਾਂਕਿ ਉਹ ਦੁੱਖਾਂ ਦਾ ਮਾਰਿਆ ਹੋਇਆ ਹੈ। ਦੁੱਖ ਜਦੋਂ ਹੋਣ ਅੰਦਰ ਤੇ ਫਿਰ ਭੁੱਖਾਂ ਪਿਆਸਾਂ ਤਾਂ ਮੁੱਕ ਜਾਂਦੀਆਂ ਨੇ ਨਾ। ਅੱਗੇ ਅਸੀਂ ਚੱਲਦੇ ਹਾਂ। ਆਮਾ ਬਾਊ ਤੇ ਆਪਣੀ ਲਾਸ਼ ਨੂੰ ਚੁੱਕੀ ਫਿਰਦਾ ਏ, ਵੇਖੋ ਸੁੱਕ ਕੇ ਤੀਲਾ ਹੋ ਗਿਆ ਹੈ। ਇਹ ਕੋਈ ਦਮ ਦਾ ਮਹਿਮਾਨ ਹੈ ਪਰ ਹੈ ਬੜੀ ਹੱਟ ਵਾਲਾ, ਯਾਨੀ ਕਿ ਅਜੇ ਵੀ ਉਹਦੇ ਵਿੱਚ ਜਿਹੜਾ ਨਾ ਉਹ ਅਨਾਹ ਬੜੀ ਅਜੇ ਵੀ, ਉਹ ਕਿਸੇ ਅੱਗੇ ਹੱਥ ਨਹੀਂ ਫੈਲਾਉਂਦਾ। ਮਜਾਲ ਹੈ ਜੇ ਕਿਸੇ ਨੂੰ ਆਪਣਾ ਦੁੱਖ ਦੱਸੇ ਜਾਂ ਕਿਸੇ ਕੋਲੋਂ ਹਮਦਰਦੀ ਮੰਗੇ, ਆਪਣੇ ਆਪ ਤੇ ਹੀ ਸਭ ਕੁਝ ਜਰਦਾ ਹੈ, ਯਾਨੀ ਕਿ ਆਪਣੇ ਆਪ ਤੇ ਸਾਰਾ ਕੁਝ ਬਰਦਾਸ਼ਤ ਕਰਦਾ। ਕਿਸੇ ਨੂੰ ਨਹੀਂ ਦੁੱਖ ਸੁਣਾਉਂਦਾ ਵੀ ਮੈਂ ਹੁਣ ਦੁੱਖ ਜਦੋਂ ਇਨਸਾਨ ਨੂੰ ਜ਼ਿਆਦਾ ਹੋ ਜਾਂਦੇ ਨੇ तो फिर दूसरे अगे जाके अपना दर्दी बन के उन्होंने सुनाता दुख तो वो चलो कैथारसिस हो जाते। लेकिन अहमद जिहड़ा ना एक अपने आप को मजाल है किसी को अपना दुख दसे, अपने अंदर ही हर चीज़ दबाई बैठा है, जरी बैठा है, जरना बर्दाश्त करना। बंदा किहड़े किहड़े गम वेख के भी जिउंदा रहिंदा है। यानी कि हुण इतनी बीवी बच्चे उनकी अखां दे सामने वड्ड टुक दिते गए सन, फिर भी बेचारा बर्दाश्त कर गया। भाई मरना तो अपनी आई नाल ही हुंदा है, पर यह भी किहड़ा ਜਿਉਂਦਿਆਂ ਵਿੱਚੋਂ ਇਹ ਲਾਸ਼ ਹੈ, ਬਸ ਲਾਸ਼। ਕਦੀ ਕਦੀ ਆਮੇ ਨੇ ਕੰਡ ਕੀਤੀ ਹੁੰਦੀ ਤੇ ਲੋਕ ਉਹਦੀਆਂ ਗੱਲਾਂ ਕਰਦੇ ਰਹਿੰਦੇ। ਉਹ ਚੁੱਪ ਚਾਪ ਇਹ ਸਭ ਕੁਝ ਸੁਣ ਕੇ ਝੋਲੀ ਪਾ ਲੈਂਦਾ ਤੇ ਕਦੀ ਕਦੀ ਪਾ ਲੈਂਦਾ ਤੇ ਕਿਸੇ ਡੂੰਘੀ ਸੋਚ ਵਿੱਚ ਡੁੱਬਾ ਰਹਿੰਦਾ। ਉਹਨੇ ਹਯਾਤੀ ਗੁਜ਼ਾਰਨ ਲਈ ਬੜਾ ਹੀ ਵੱਡਾ ਜਿਗਰਾ ਬਣਾਇਆ ਸੀ, ਪਰ ਹੁਣ ਤੇ ਗੱਲ ਸਿਰੋਂ ਲੰਘ ਗਈ ਸੀ। ਉਹਨੂੰ ਕਦੀ ਕਦੀ ਇੰਜ ਜਾਪਦਾ ਜਿਵੇਂ ਹਾਲਾਤ ਉਹਦੇ ਵੱਡੇ ਜਿਗਰੇ ਨੂੰ ਚਬਾ ਕੇ ਕਚਰ ਕਚਰ ਖਾ ਗਏ ਨੇ ਤੇ ਉਹਦੀ ਜਿਗਰ ਵਾਲੀ ਜਗ੍ਹਾ ਹੀ ਖਾਲੀ ਹੋ ਗਈ। ਯਾਨੀ ਕਿ ਦਿਲ ਯਾਨੀ ਖਤਮ ਹੋ ਚੁੱਕਿਆ, ਉਹਦਾ ਜਿਗਰ ਜਿਹੜਾ ਨਾ ਤਬਾਹ ਕਰ ਛੜਿਆ ਦੁੱਖਾਂ ਨੇ, ਪਰੇਸ਼ਾਨੀਆਂ, ਮੁਸੀਬਤਾਂ ਨੇ। ਫਿਰ ਉਹ ਸੋਚੀ ਪੈ ਜਾਂਦਾ ਹੈ ਤੇ ਆਪਣੇ ਆਪ ਨੂੰ ਆਖਦਾ ਆ ਮਿਆਂ ਤੂੰ ਨਾ ਤੇ ਪਾਗਲ ਹੋ ਸਕਿਓ ਨਾ ਮਰ ਸਕਿਓ। ਯਾਨੀ ਕਿ ਪਾਗਲ ਜਦੋਂ ਬੀਵੀ ਬੱਚੇ ਮਰ ਜਾਣ ਇਨਸਾਨ ਪਾਗਲ ਹੋ ਜਾਂਦਾ ਹੈ। ਉਹ ਕਹਿੰਦਾ ਕਿ ਮੈਂ ਤਾਂ ਨਾ ਪਾਗਲ ਹੋਇਆ ਤੇ ਨਾ ਮੈਂ ਮਰ ਸਕਿਆ ਕਿ ਇਤਨਾ ਮੇਰੇ ਸਾਹਮਣੇ ਮੇਰੇ ਬੀਵੀ ਬੱਚੇ ਮਾਰੇ ਗਏ ਨੇ ਤੇ ਮੈਨੂੰ ਮੌਤ ਹੀ ਆ ਜਾਏ। ਉਹ ਕਹਿੰਦਾ ਮੈਂ ਆਪਣੇ ਆਪ ਨਾਲ ਗੱਲਾਂ ਕਰਦੇ ਹਾਂ, ਕਹਿੰਦਾ ਨਾ ਤੂੰ ਪਾਗਲ ਹੋ ਸਕਿਓ ਤੇ ਨਾ ਮਰ ਸਕਿਓ ਤੇ ਫਿਰ ਸਬਰ ਤੇ ਹੌਸਲੇ ਦੇ ਸਿਵਾ ਹੋਰ ਕਿਹੜਾ ਕੰਮ ਕਰ ਸਕਣਾ। ਫਿਰ ਇੱਕ ਸਬਰ ਹੀ ਹੈ ਜਿਹੜਾ ਤੂੰ ਕਰ ਸਕਦਾ। ਵੇਖੋ ਮੌਲਾ ਦੇ ਰੰਗ, ਤੂੰ ਪਾਕਿਸਤਾਨ ਬਣਾਉਣ ਲਈ ਇੰਨੇ ਸਾਲ ਤੜਫਦਾ ਰਿਓ, ਪਾਕਿਸਤਾਨ ਵੀ ਬਣ ਗਿਆ, ਤੇਰੀ ਤੜਫਾਹਟ ਵਿੱਚ ਫਰਕ ਨਾ ਆਇਆ। ਯਾਨੀ ਪਾਕਿਸਤਾਨ ਲਈ ਤੂੰ ਕੋਸ਼ਿਸ਼ਾਂ ਕੀਤੀਆਂ, ਤਕਰੀਰਾਂ ਕੀਤੀਆਂ, ਤੂੰ ਜੇਲਾਂ ਕੱਟੀਆਂ, पर पाकिस्तान बनने के बाद भी तेरी तड़फाहट नहीं मुक्की। तड़फाहट क्यों नहीं मुक्की? जे पाकिस्तान आके उन्होंने कोई खुशी मिली हो, वो बीवी बच्चे होंगे तो वह भी शायद खुश होंदा। यही गल है ना। पता नहीं मौला अगों की रंग विखाने ने। ਉਹ ਇਹ ਗੱਲਾਂ ਸੋਚ ਹੀ ਰਿਹਾ ਸੀ ਕਿ ਐਲਾਨ ਹੋਇਆ ਕਿ ਜਿਹੜੇ ਲੋਕ ਗੱਡੀ ਰਾਹੀਂ ਪਾਕਿਸਤਾਨ ਜਾਣਾ ਚਾਹੁੰਦੇ ਨੇ ਉਹ ਆਪਣੇ ਨਾਂ ਲਿਖਾ ਦੇਣ। ਕਿਸੇ ਨੇ ਆਮੇ ਦਾ ਨਾਮ ਵੀ ਦਫ਼ਤਰ ਵਿੱਚ ਲਿਖਾ ਦਿੱਤਾ। ਦੂਜੇ ਹੀ ਦਿਨ ਆਮੇ ਨੂੰ ਲਾਹੌਰ ਜਾਣ ਵਾਲੀ ਗੱਡੀ ਵਿੱਚ ਬਿਠਾ ਦਿੱਤਾ ਗਿਆ। ਗੱਡੀ ਵਿੱਚ ਇੰਨੀ ਭੀੜ ਸੀ, ਆਮੇ ਨੂੰ ਲੋਕਾਂ ਧੱਕਦਿਆਂ ਧੱਕਦਿਆਂ ਡੱਬੇ ਵਿੱਚੋਂ ਕੱਢ ਦਿੱਤਾ। ਨਫਸੋ ਨਫਸੀ ਪਈ ਹੋਈ ਸੀ। ਜਦੋਂ ਗੱਡੀ ਨੱਕੋ ਨੱਕ ਭਰ ਗਈ, ਲਾਹੌਰ ਚੱਲਣ ਲਈ ਤਿਆਰ ਹੋਈ, ਕਿਸੇ ਨੇ ਆਮੇ ਨੂੰ ਘਸੀਟ ਕੇ ਗੱਡੀ ਦੀ ਛੱਤ 'ਤੇ ਬਹਾ ਦਿੱਤਾ। ਉੱਥੇ ਹੋਰ ਵੀ ਕਈ 100 ਆਦਮੀ ਬੈਠੇ ਹੋਏ ਸਨ। ਆਮਾ ਹਿੱਕ ਨਵੇਕਲੀ ਜਗ੍ਹਾ ਵੇਖ ਕੇ ਉੱਥੇ ਲੇਟ ਗਿਆ। ਸ਼ਾਮ ਦੇ ਨੇੜੇ ਗੱਡੀ ਅੰਮ੍ਰਿਤਸਰ ਅਪੜੀ ਤੇ ਗੱਡੀ 'ਤੇ ਹਮਲਾ ਹੋ ਗਿਆ। ਹੁਣ ਗੱਡੀ ਅੰਮ੍ਰਿਤਸਰ ਪਹੁੰਚ ਗਈ ਹੈ। ਉਹ ਪਾਕਿਸਤਾਨ ਜਾਣ ਲਈ ਜਿਹੜੀ ਗੱਡੀ ਤਿਆਰ ਹੋਈ ਸੀ ਉਹਦੇ ਵਿੱਚ ਆਮੇ ਨੂੰ ਬਿਠਾਇਆ। ਉਹਦੇ ਵਿੱਚ ਰਸ਼ ਹੋਣ ਦੀ ਵਜ੍ਹਾ ਤੋਂ ਲੋਕਾਂ ਨੇ ਧੱਕੇ ਧੁੱਕੇ ਮਾਰੇ ਤੇ ਆਮਾ ਵਿਚਾਰਾ ਬਾਹਰ ਡੁੱਬ ਗਿਆ। ਫਿਰ ਕਿਸੇ ਨੇ ਹਮਦਰਦੀ ਕਰਦਿਆਂ ਹੋਇਆਂ ਉਸ ਨੂੰ ਚੁੱਕ ਕੇ ਛੱਤ 'ਤੇ ਬਿਠਾ ਦਿੱਤਾ। ਉਹ ਇੱਕ ਵਿਹਲੀ ਜਗ੍ਹਾ ਲੈ ਕੇ ਉੱਥੇ ਬਹਿ ਗਿਆ ਚੁੱਪ ਕਰਕੇ। ਅਤੇ ਹੁਣ ਗੱਡੀ ਜਦੋਂ ਅੰਮ੍ਰਿਤਸਰ ਪਹੁੰਚਦੀ ਹੈ ਤਾਂ ਉੱਥੇ ਉਹਦੇ 'ਤੇ ਹਮਲਾ ਹੋ ਜਾਂਦਾ। ਅਗਲੀ ਗੱਲ ਹੁਣ ਫਿਰ ਕਰਦੇ ਹਾਂ। ਹਨੇਰੇ ਵਿੱਚ ਹਿੰਦੂਆਂ ਅਤੇ ਸਿੱਖਾਂ ਨੇ ਗੱਡੀ ਦੇ ਅੰਦਰ ਬੈਠੀਆਂ ਹੋਇਆਂ ਮੁਸਾਫਰਾਂ ਨੂੰ ਲੁੱਟਣਾ ਅਤੇ ਮਾਰਨਾ ਸ਼ੁਰੂ ਕਰ ਦਿੱਤਾ। ਹਾਹਾਕਾਰ ਪੈ ਗਈ, ਯਾਨੀ ਕਿ ਰੌਲਾ ਪੈ ਗਿਆ, ਸ਼ੋਰ ਹੋਣ ਲੱਗ ਪਿਆ। ਆਮਾ ਉੱਠ ਕੇ ਬਹਿ ਗਿਆ। ਉਹਨੇ ਛੱਤ ਤੋਂ ਹੇਠਾਂ ਉਤਰਨ ਦੀ ਕੋਸ਼ਿਸ਼ ਕੀਤੀ ਪਰ ਉਹਨੂੰ ਕੋਈ ਰਾਹ ਨਾ ਲੱਭਾ। ਕਹਿੰਦਾ ਆਮੇ ਦਾ ਹੁਣ ਦਿਲ ਕੀਤਾ ਕਿ ਮੈਂ ਉਹ ਲਵਾਂ ਥੱਲੇ ਲਾ ਕੇ ਮੈਂ ਉਹਨਾਂ ਸਿੱਖਾਂ ਨੂੰ ਜਿਹੜੇ ਥੱਲੇ ਮਾਰ ਕੁੱਟ ਰਹੇ ਨੇ, ਮੈਂ ਉਹਨਾਂ ਨੂੰ ਜਾ ਕੇ ਤਬਾਹ ਬਰਬਾਦ ਕਰ ਦਿਆਂ, ਉਹਨਾਂ ਨੇ ਮਾਰ ਦਿਆਂ, ਉਹਨਾਂ ਨੂੰ ਵੱਢ ਦਿਆਂ। ਪਰ ਉਹਨੂੰ ਕੋਈ ਥੱਲੇ ਲਾਹਣ ਵਾਸਤੇ ਰਾਹ ਨਾ ਲੱਭਾ।
ਉਹ ਥੋੜ੍ਹਾ ਜਿਹਾ ਹੀ ਚੱਲਿਆ ਸੀ ਕਿ ਦੂਸਰੇ ਮੁਸਾਫਰਾਂ ਨੇ ਉਹਨੂੰ ਘਸੀਟ ਕੇ ਆਪਣੇ ਕੋਲ ਲੰਮਾ ਪਾ ਲਿਆ ਅਤੇ ਆਖਣ ਲੱਗ ਪਿਆ, ਸ਼ੁਦਾਈਆ ਕਿੱਥੇ ਚੱਲਾਂ ਹੈ, ਹੇਠਾਂ ਤਾਂ ਵੱਢਦੇ ਟੁੱਕਦੇ ਪਏ ਨੇ, ਤੂੰ ਇੱਥੇ ਹੀ ਚੁੱਪ ਕਰਕੇ ਬੈਠਾ ਰਹਿ। ਕੌਣ ਕਿਹਨੂੰ ਵੱਢਦਾ ਟੁੱਕਦਾ ਪਿਆ? ਹਿੰਦੂ ਅਤੇ ਸਿੱਖ ਮੁਸਲਮਾਨਾਂ ਨੂੰ ਵੱਢਦੇ ਪਏ ਨੇ। ਆਮੇ ਨੂੰ ਆਪਣੀ ਸਵਾਣੀ ਅਤੇ ਬੱਚੇ ਵੀ ਤਰਦੇ ਹੋਏ ਯਾਦ ਆ ਗਏ, ਯਾਨੀ ਕਿ ਉਹ ਜਿਹੜੇ ਸਿੱਖਾਂ ਨੇ ਫਸਾਦਾਤ ਦੇ ਵਿੱਚ ਉਹਦੇ ਵੀਹ ਬੱਚੇ ਮਾਰ ਦਿੱਤੇ ਸਨ, ਉਹਨੂੰ ਉਹ ਚੇਤੇ ਆ ਗਏ, ਉਹਦੇ ਜ਼ਿਹਨ 'ਚ ਆ ਗਏ ਕਿ ਮੇਰੇ ਵੀਹ ਬੱਚੇ ਇਹਨਾਂ ਸਿੱਖਾਂ ਅਤੇ ਹਿੰਦੂਆਂ ਨੇ ਮਾਰੇ ਨੇ। ਉਹਦਾ ਦਿਲ ਕੀਤਾ ਕਿ ਮੈਂ ਗੱਡੀ ਦੀ ਛੱਤ ਤੋਂ ਹੇਠਾਂ ਲੈ ਕੇ ਸਾਰੇ ਹਿੰਦੂਆਂ ਅਤੇ ਸਿੱਖਾਂ ਦੀਆਂ ਸਵਾਣੀਆਂ ਅਤੇ ਬੱਚਿਆਂ ਨੂੰ ਖੂਨ ਵਿੱਚ ਡੋਬ ਦਿਆਂ, ਕਿ ਜਿਸ ਤਰ੍ਹਾਂ ਇਹਨਾਂ ਮੇਰੇ ਬੱਚੇ ਮਾਰੇ ਨੇ ਕਿ ਮੈਂ ਵੀ ਇਹਨਾਂ ਨੂੰ ਮਾਰ ਦਿਆਂ। ਪਰ ਨਾਲ ਹੀ ਉਹਨੂੰ ਖਿਆਲ ਆ ਗਿਆ, ਉਹ ਖਬਰੇ ਕੌਣ ਹਿੰਦੂ ਅਤੇ ਸਿੱਖ ਸਨ ਜਿਹੜੇ ਮੇਰੇ ਟੱਬਰ ਨੂੰ ਲਹੂ ਵਿੱਚ ਨਵਾ ਗਏ ਸਨ। ਇੱਥੇ ਤੇ ਸ਼ਾਇਦ ਉਹਨਾਂ ਵਿੱਚੋਂ ਕੋਈ ਵੀ ਨਹੀਂ। ਮੈਨੂੰ ਤਾਂ ਹਮੇਸ਼ਾ ਇਹੋ ਹੀ ਦੱਸਿਆ ਗਿਆ ਕਿ ਭਈ ਇਨਸਾਫ ਕਰਨਾ ਚਾਹੀਦਾ ਹੈ, ਅਤੇ ਇਹ ਕਾਹਦਾ ਇਨਸਾਫ ਹੈ? ਇਨਸਾਫ ਹੋਇਆ ਜੇ ਮਾਰਨ ਵਾਲੇ ਤੇ ਰਹਿ ਜਾਣ, ਮੈਂ ਇੱਥੇ ਅੰਮ੍ਰਿਤਸਰ ਵਿੱਚ ਦੂਜਿਆਂ ਨੂੰ ਮਾਰਨ ਲੱਗ ਪਵਾਂ। ਫਿਰ ਇੱਕ ਹੋਰ ਔਖ ਸੀ, ਉਹਦੇ ਕੋਲ ਹੈ ਹੀ ਕੀ ਚੀਜ਼ ਸੀ ਜਿਹਦੇ ਨਾਲ ਉਹ ਕਿਸੇ ਨੂੰ ਮਾਰ ਸਕਦਾ। ਇਹ ਸੋਚ ਕੇ ਉਹ ਫਿਰ ਛੱਤ 'ਤੇ ਲੰਮਾ ਪੈ ਗਿਆ। ਹੋਰ ਲੋਕ ਸਹਿਮੇ ਹੋਏ ਚੁੱਪ ਸਨ। ਆਮੇ ਨੂੰ ਉਹਦੀਆਂ ਸੋਚਾਂ ਨੇ ਚੁੱਪ ਕਰਾ ਦਿੱਤਾ। ਗੱਡੀ ਅੰਮ੍ਰਿਤਸਰ ਸਾਰੀ ਰਾਤ ਖਲੋਤੀ ਰਹੀ। ਪਤਾ ਨਹੀਂ ਕੀ ਵਜ੍ਹਾ ਸੀ। ਪਹਿਲੇ ਆਮੇ ਨੂੰ ਜ਼ਖਮੀਆਂ ਦੀਆਂ ਚੀਕਾਂ ਅਤੇ ਕੂਕਾਂ ਸੁਣਾਈ ਦਿੰਦੀਆਂ ਰਹੀਆਂ। ਫਿਰ ਹੌਲੇ ਬੇਹੋਸ਼ੀ ਜਾਂ ਮੌਤ ਨੇ ਸਭ ਦੇ ਗਲੇ ਘੁੱਟ ਦਿੱਤੇ। ਆਮਾ ਸੌਣਾ ਚਾਹੁੰਦਾ ਸੀ, ਪਰ ਅੱਜ ਦੀ ਰਾਤ ਨੀਂਦਰ ਕਿੱਥੇ ਨੱਸ ਗਈ ਹੋਈ ਸੀ। ਉਹ ਸੋਚਣ ਲੱਗ ਪਿਆ, ਪਤਾ ਨਹੀਂ ਗੱਡੀ ਕਦੋਂ ਪਾਕਿਸਤਾਨ ਅਪੜੇਗੀ, ਅਤੇ ਅਪੜੇਗੀ ਵੀ ਜਾਂ ਨਹੀਂ। ਉਹਨੇ ਨਾਲ ਦੇ ਸਾਥੀ ਕੋਲੋਂ ਪੁੱਛਿਆ, ਇਹ ਗੱਡੀ ਪਾਕਿਸਤਾਨ ਕਦੋਂ ਅਪੜੇਗੀ? ਸਾਥੀ ਨੇ ਕਿਹਾ, ਜਦੋਂ ਅੱਲਾ ਪਹੁੰਚਾਏਗਾ। ਪਤਾ ਨਹੀਂ ਆਮੇ ਨੂੰ ਇਹ ਖਿਆਲ ਕਿਉਂ ਆਇਆ। ਇਹ ਸ਼ੈਤਾਨੀ ਕੰਮ ਹੈ। ਜਦੋਂ ਖਲਕਤਾਂ ਦੇ ਦਿਲ ਵਿੱਚੋਂ ਅੱਲਾ ਦਾ ਤਰਸ ਮੁੱਕ ਜਾਂਦਾ ਹੈ, ਅਤੇ ਉਹ ਸ਼ੈਤਾਨ ਦੀ ਚਿੜ ਮੱਚਦੀ ਹੈ। ਯਾਨੀ ਕਿ ਸ਼ੈਤਾਨ ਉਹਨਾਂ ਨੂੰ ਫਿਰ ਕਤਲੋ ਗਾਰਤ ਜਾਂ ਇੱਕ ਦੂਜੇ ਨੂੰ ਮਾਰਨ ਟੁੱਕਣ ਵਾਲੇ ਪਾਸੇ ਲਾ ਦਿੰਦਾ। ਜਿਸ ਤਰ੍ਹਾਂ ਹਾਲਾਂਕਿ ਪਾਕਿਸਤਾਨ ਬਣਨ ਤੋਂ ਪਹਿਲਾਂ ਬਰੇ ਸਗੀਰ ਦੇ ਵਿੱਚ ਹਿੰਦੂ ਸਿੱਖ ਮੁਸਲਮਾਨ ਸਾਰੇ ਇਕੱਠੇ ਰਹੇ, ਫਿਰ ਪਤਾ ਨਹੀਂ ਸ਼ੈਤਾਨ ਦੀ ਲਾਈ ਹੋਈ ਅੱਗ ਹੈ ਕਿ ਉਹਨੇ ਇੱਕ ਦੂਜੇ ਦਾ ਮੁਖਾਲਫ ਕਰ ਦਿੱਤਾ, ਅਤੇ ਉਹ ਜਿਹੜੇ ਨੇ ਇੱਕ ਦੂਜੇ ਨੂੰ ਮਾਰਨ ਟੁੱਕਣ ਲੱਗ ਪਏ। ਉਹ ਫਿਰ ਨਫ਼ਰਤ ਬਣ ਕੇ ਲੋਕਾਂ ਦੇ ਦਿਲਾਂ ਵਿੱਚ ਵੜ ਜਾਂਦਾ ਹੈ, ਅਤੇ ਕਦੀ ਉਹ ਮੁਸਲਮਾਨਾਂ ਕੋਲੋਂ ਹਿੰਦੂਆਂ ਸਿੱਖਾਂ ਦੇ ਗਲੇ ਕਟਵਾਉਂਦਾ ਹੈ, ਅਤੇ ਕਦੀ ਹਿੰਦੂਆਂ ਸਿੱਖਾਂ ਕੋਲੋਂ ਮੁਸਲਮਾਨਾਂ ਦੀਆਂ ਜੜ੍ਹਾਂ ਪਟਵਾਉਂਦਾ ਹੈ, ਅਤੇ ਫਿਰ ਕਦੀ ਉਹ ਮੁਸਲਮਾਨਾਂ ਕੋਲੋਂ ਮੁਸਲਮਾਨਾਂ ਨੂੰ ਹੀ ਮਰਵਾਉਣਾ ਸ਼ੁਰੂ ਕਰ ਦਿੰਦਾ ਹੈ। ਸ਼ੈਤਾਨ ਦੇ ਅਜੀਬ ਖੇਡਾਂ ਨੇ। ਅੱਲਾ ਦੀ ਖੇਡ ਤਾਂ ਸਭ ਮਖਲੂਕ ਨੂੰ ਸਾਫ਼ ਨਜ਼ਰੀ ਆਉਂਦੀ ਹੈ, ਪਰ ਸ਼ੈਤਾਨ ਦੀ ਖੇਡ ਨੂੰ ਅੱਜ ਤੱਕ ਕੋਈ ਨਹੀਂ ਸਮਝ ਸਕਿਆ। ਬੰਦਿਆ, ਤੇਰਾ ਦਿਲ ਮੋਮਨ ਹੈ, ਇਸ ਲਈ ਤੂੰ ਆਪਣਾ ਬਾਲ ਬੱਚਾ ਕੁਹਾ ਕੇ ਵੀ ਕਿਸੇ ਹਿੰਦੂ ਸਿੱਖ ਦੇ ਬਾਲ ਨੂੰ ਉਂਗਲੀ ਨਹੀਂ ਲਾਉਣਾ ਚਾਹੁੰਦਾ। ਪਾਕਿਸਤਾਨ ਵਿੱਚ ਤੇ ਅਸੀਂ ਸਾਰੇ ਹੀ ਮੋਮਨ ਹੋਵਾਂਗੇ। ਉੱਥੇ ਕੋਈ ਕਿਸੇ ਨੂੰ ਆਜ਼ਾਰ ਨਹੀਂ ਪਹੁੰਚਾਏਗਾ। ਆਜ਼ਾਰ ਯਾਨੀ ਕਿਸੇ ਨੂੰ ਕੋਈ ਤਕਲੀਫ ਨਹੀਂ ਪਹੁੰਚਾਏਗਾ। ਉੱਥੇ ਆਜ਼ਾਦੀ ਨਾਲ ਰਵਾਂਗੇ, ਸਾਰਾ ਕੁਝ ਕਰਾਂਗੇ। ਉਹਦੇ ਅੰਦਰ ਆਮਾ ਜ਼ੋਰ ਲਾ ਕੇ ਕਹਿਣਾ ਚਾਹੁੰਦਾ ਸੀ, ਪਾਕਿਸਤਾਨ ਦਾ ਮਤਲਬ ਕਿਆ, ਲਾ ਇਲਾਹਾ ਇਲੱਲਾ। ਪਰ ਇਹ ਲਫ਼ਜ਼ ਉਹਦੇ ਬੁੱਲਾਂ 'ਤੇ ਆ ਕੇ ਸੁੱਕ ਜਾਂਦੇ ਨੇ। ਗੱਡੀ ਹੁਣ ਚੱਲਣ ਲੱਗ ਪਈ। ਹੌਲੀ ਅੰਮ੍ਰਿਤਸਰ ਦੇ ਸਟੇਸ਼ਨ ਤੋਂ ਬਾਹਰ ਨਿਕਲ ਆਈ ਸੀ, ਅਤੇ ਗੱਡੀ ਰਾਹ ਵਿੱਚ ਰੁਕ ਕੇ ਹਨੇਰੇ ਮੂੰਹ ਲਾਹੌਰ ਅਪੜੀ। ਸਟੇਸ਼ਨ 'ਤੇ ਬੜਾ ਹਨੇਰਾ ਸੀ। ਮੁਸਾਫਰ ਛੱਤਾਂ ਤੋਂ ਹੇਠਾਂ ਉਤਰਨ ਲੱਗ ਪਏ। ਆਮਾ ਵੀ ਲਮਕ ਕੇ ਛੱਤ ਤੋਂ ਹੇਠਾਂ ਉਤਰਿਆ। ਉਹ ਪਾਕਿਸਤਾਨ ਅਪੜ ਗਿਆ ਸੀ। ਉਹਦਾ ਬੜਾ ਹੀ ਦਿਲ ਕਰਦਾ ਸੀ ਕਿ ਉਹ ਨਾਰਾ ਮਾਰੇ, ਪਾਕਿਸਤਾਨ ਜ਼ਿੰਦਾਬਾਦ। ਪਰ ਇਹ ਲਫ਼ਜ਼ ਵੀ ਉਹਦੇ ਬੁੱਲਾਂ ਉੱਤੇ ਆ ਕੇ ਐਵੇਂ ਸੁੱਕ ਗਏ ਜਿਵੇਂ ਰਾਤੀ ਲਾ ਇਲਾਹਾ ਇਲੱਲਾ ਦੇ ਲਫ਼ਜ਼ ਉਹਦੇ ਗਲੇ ਵਿੱਚ ਫਸ ਗਏ। ਡੱਬਿਆਂ ਦੇ ਅੱਗੋਂ ਲੰਘਦਾ ਹੋਇਆ ਪਲੇਟਫਾਰਮ 'ਤੇ ਟੁਰਨ ਲੱਗ ਪਿਆ। ਡੱਬਿਆਂ ਵਿੱਚੋਂ ਬੂਹਿਆਂ ਤੱਕ ਖੂਨ ਵਹਿੰਦਾ ਪਿਆ ਸੀ। ਯਾਨੀ ਡੱਬਿਆਂ ਦੇ ਬੂਹੇ ਜਿਹੜੇ ਨੇ ਉਹਨਾਂ ਦੇ ਵਿੱਚੋਂ ਖੂਨ ਜਿਹੜਾ ਨਾ ਵਗ ਰਿਹਾ ਸੀ। ਲੋਕ ਮੁਰਦਿਆਂ ਅਤੇ ਜ਼ਖਮੀਆਂ ਨੂੰ ਡੱਬਿਆਂ ਵਿੱਚੋਂ ਕੱਢਦੇ ਪਏ ਸਨ, ਅਤੇ ਸਿਰਫ ਛੱਤ ਵਾਲੇ ਮੁਸਾਫਰ ਹੀ ਬਚੇ ਸਨ। ਬਾਕੀ ਜ਼ਖਮੀ ਹੋ ਗਏ ਸਨ ਜਾਂ ਕਤਲ। ਆਮਾ ਟੁਰਦਾ ਪਲੇਟਫਾਰਮ ਦੇ ਸਿਰੇ ਤੀਕਰ ਅਪੜ ਗਿਆ। ਉਹਨੂੰ ਕੋਈ ਪਤਾ ਨਹੀਂ ਸੀ ਕਿ ਹੁਣ ਉਹਨੇ ਕਿੱਥੇ ਜਾਣਾ ਹੈ। ਪਲੇਟਫਾਰਮ ਦੇ ਮੁੱਕ ਜਾਣ ਨਾਲ ਉਹਨੂੰ ਇੰਝ ਲੱਗਾ ਜਿਵੇਂ ਉਹ ਜ਼ਿੰਦਗੀ ਦੀ ਇੱਕ ਨਵੀਂ ਮੰਜ਼ਿਲ 'ਤੇ ਅਪੜ ਗਿਆ ਹੈ। ਇਸ ਮੰਜ਼ਿਲ 'ਤੇ ਠਹਿਰਨ ਦੀ ਵੀ ਕੋਈ ਜਗ੍ਹਾ ਨਹੀਂ। ਉਹ ਹੈਰਾਨ ਹੋ ਕੇ ਪਲੇਟਫਾਰਮ ਦੇ ਸਿਰੇ 'ਤੇ ਖਲੋ ਗਿਆ। आवागत किसी ने आख्या, मिस्टर अहमद मजीद, ये आप हैं? भाई क्या हालत बना रखी है और यहाँ क्या कर रहा है?
यानी कि हुण मास्टर अहमद मजीद का एक दोस्त है रफ़ी, जिहड़ा शायद अफीसर है, अफीसरां दी बोली फिर उन्हें उर्दू दे विच ही एक उन्होंने कहा कि मिस्टर अहमद मजीद ये आप हैं भाई, ये क्या हालत बना रखी है और यहाँ क्या कर रहे हैं। अगों आमे दे सामने आमे दे हाई स्कूल का एक जमाती खलोता होया सी। आमे ने उहदा नां याद करन दी कोशिश की पर चेते ने उहदा साथ ना दिता। वो हैरान हो के उहदे वल वेखदा रहा। जमाती नूं समझ आ गई कि आमे ने उन्होंने पहचान तो लिया है पर उहदा नां याद नहीं पिया हुंदा। जमाती ने आख्या मजीद साहेब मैं रफ़ी हूँ। हुण वो अपने उर्दू वाले अंदाज में, क्योंकि अफीसर उर्दू बोलने का इत्थे ढंग विखाया गया कि मजीद साहेब मैं रफ़ी हूँ जो 9वीं 10वीं में आपके साथ था, पार्टीशन से पहले मुंबई में था, अब बाल बच्चों समेत यहाँ आ गया हूँ। मेरे ससुर यानी खुसर तो लिखा है तो मिस प्रिंटिंग की वजह, मेरे ससुर ने फसादात के दौरान ही मुझे यहाँ बुला लिया था। उन्होंने एक कोठी मुझे दिला दी है। मैं मुंबई में जहाज़ों की एक कंपनी में हेड क्लर्क था। यहाँ उन्होंने राशन कंट्रोलर लगवा दिया है। पाकिस्तान बन गया है, हम बड़े मज़े में हैं, अल्लाह ने बड़ी मेहरबानी की। अब बताओ यहाँ क्या कर रहे हो। आमा बड़ी देर तक रफ़ी वल वेखदा रहा। पाकिस्तान बन गया है, ये लोग बड़े मज़े विच ने, अल्लाह ने बड़ी मेहरबानी की है। वो सोची पै गया पर ये सारियां गल्लां शायद उहदे लई ठीक नहीं सन। उहदियां अखां पिछे, उहदियां अखां पिछले पासियों दूर किधरे दिल्ली दीयां सड़कां ते लाल निशान लगी हुई कोठी नूं पियां वेंदियां सन। यानी दिल्ली दे विच ओह अफीसर सी ते ओह लाल निशान लगी कोठी जिहड़ी है उन्होंने अपनी कोठी याद आ गई, जिहदे विच एक बेगुनाह औरत, 2 मासूम बाल खून में तड़फते पे सन। यानी कि सिखां ने या जिहड़े कतलो गारत करन वाले ने उन्होंने उन्होंने वड्डिया टुकिया तो उहदियां अखां दे सामने वो सारा कुछ सीन जिहड़ा नज़र ही आन लग पिया। फिर रात दे हनेरे विच इन्हां बेकसां दीयां लाशां नूं टोयां विच सुੱਟ दिता ते किले दा काकोर रौला पिया। काकोर भला यानी कि वो रौला पै गया उंदे, ठीक है। चौल ते दाल लैण लई हर रोज़ हत्थां विच ठूठे फड़ के निकलदे ते बादियां दे ठूठियां विच कुछ पै जांदा। बाद खाली ठूठे वापस लैके नीले आसमान वल वेखदे रहिंदे। आमा हैरान हो के वेखदा रहिंदा कि किले दी उच्ची नीवीं ज़मीन ते अपनी जीउंदी लाश नूं घसीटदा फिरदा है। रफ़ी ने यकायक आमे नूं मोढियों फड़ के झटका दिता। दोस्त बोलते क्यों नहीं? आमे ने हटकोरा लिया। आमे एक आह भरी ठड्डी जी ते मैं ऐस गड्डी तो उतरिया हाँ। रफ़ी नूं जदों आमे दा हाल पता लगा तो उन्होंने अपनी मोटर विच बहा के अपने घर लै गया। तो रफ़ी कोल 14 कमरियां दी वड्डी कोठी सी। हुण ये भी सवाल आ जाता है कि रफ़ी कोल कितने कमरियां दी कोठी सी। तुसीं ये कह सकते हो कि रफ़ी कोल 14 कमरियां दी कोठी सी ते उहदे ससुर ने उन्होंने फसादात तो पहले जिहड़ा ना लाहौर मंगवा लिया तो इत्थे उन्होंने राशन कंट्रोलर लगा दिता। पहले वो जहाज़ां दे एक महकमे दे विच हैड क्लर्क सी। हुण अगली गल चल रही है 14 कमरियां दी कोठी सी। उन्हें आमे नूं एक कमरा दे दिता ते आमे दे आखण ते वो वादा करके टुर गया, मैं तेरे लिए कोई काम लभना हाँ। रफ़ी शाम नूं दफ्तरों वापस आया तो उन्हें फिर इसरार किया कि आमा पाटे हुए कपड़े ला के उहदे कपड़े पा लवे। यानी कि हुण आमे नूं कहंदा रफ़ी कि तू पाटे कपड़े ला ते यार है मेरे पा लै। आमा किसी तरह भी ना मनिया, लेकिन आमे गल नहीं मनी। वो एक अनाप प्रस्त सी, एक खुद गर्ज यानी खुद गर्ज जिंदी अपने खुद ही अंदर होवे। उनकी जिहड़ी है ना वो अंदर दी इंसानियत उन्होंने इस चीज़ ते मजबूर किया सी कि मैं किसी के कपड़े नहीं पाने, बल्कि अपने आप करके मेहनत फिर कमा के फिर मैं अपने कपड़े बदलांगा। वो बार बार बेताब हो के पुछदा मेरे लिए कोई काम लभा है कि नहीं। रफ़ी आखदा अगों की आखदा जनाब यार किहड़ी गल है, काम मिल ही जाएगा, तू हाली इत्थे आराम कर ते सुरत ठीक कर, यानी कि अपना हाल एक बारी दुरुस्त कर। तू दिल्ली विच अफसर सैं, इत्थे होर भी वड्डा अफसर हो जाएगा कि दिल्ली विच तू अफसर लगा सैं, इत्थे होर भी वड्डा अफसर लग जाएगा। घबराना नहीं, दफ्तरां दा मामला है, नौकरी दे कागज़ दफ्तरां विचों कढाण विच ही बहुत वक्त लगता है। हुण पाकिस्तान बन गया है। आमा जिहड़ा उत्थे वो कहता है कि गड्डी दे विच उन्हें बिठा देंदे ने, फिर वो गड्डी दे विचों थल्ले लै जांदा है। ये हुण सारा जिहड़ी है ना तुसीं खुलासे नूं अगर ज़हन च करो कि एक आमे दे गिरद घुमदी है कि आमा उस वक्त अमृतसर च हुंदा है। हुण उत्थे ऐलान हुंदा है कि हुण गड्डी जिहड़ी है ना लाहौर जाना है, तो उहदे विच जिहड़े जाना चाहते हैं नां लिखवाओ, नां लिखवांदे ने, तो फिर वो कहंदे ने कि
ਉਹਨੂੰ ਕਿਸੇ ਬਿਠਾ ਕੇ ਅੰਦਰ ਜਿਹੜਾ ਨਾ ਗੱਡੀ ਦੇ ਵਿੱਚ ਬਿਠਾ ਦਿੰਦੇ ਨੇ ਅਗਲੇ ਦਿਨ, ਅਤੇ ਉਹ ਧੱਕਾ ਪਾਉਂਦੇ ਨੇ, ਉਹ ਵਿਚਾਰਾ ਬਾਹਰ ਡਿੱਗ ਜਾਂਦਾ, ਫਿਰ ਉਹਨੂੰ ਛੱਤ 'ਤੇ ਬਿਠਾ ਦਿੰਦੇ ਨੇ, ਫਿਰ ਛੱਤ 'ਤੇ ਜਿਹੜਾ ਨਾ ਉਹ ਲਾਹਣ ਦੀ ਕੋਸ਼ਿਸ਼ ਕਰਦਾ ਲੇਕਿਨ ਉਹਨੂੰ ਛਿੱਕ ਕੇ ਉੱਥੇ ਬਿਠਾ ਦਿੰਦੇ ਨੇ। ਫਿਰ ਗੱਡੀ ਟੁਰ ਪੈਂਦੀ ਹੈ, ਅੰਮ੍ਰਿਤਸਰ ਆ ਕੇ ਖਲੋਂਦੀ ਹੈ, ਅਤੇ ਅੰਮ੍ਰਿਤਸਰ ਆ ਕੇ ਇੱਥੇ ਗੱਡੀ ਦੇ ਉੱਤੇ ਸਿੱਖ ਅਤੇ ਹਿੰਦੂ ਜਿਹੜੇ ਨੇ ਉਹ ਹਮਲਾ ਕਰ ਦਿੰਦੇ ਨੇ। ਇੱਥੇ ਮੁਸਲਮਾਨਾਂ ਦੇ ਬਾਲ ਜਿਹੜੇ ਨੇ ਬੱਚੇ ਬੁੱਢੇ ਸਾਰਿਆਂ ਦਾ ਜਿਹੜਾ ਨਾ ਕਤਲ ਹੋਣਾ ਸ਼ੁਰੂ ਹੋ ਜਾਂਦਾ, ਲੁੱਟ ਮਾਰ ਸ਼ੁਰੂ ਹੋ ਜਾਂਦੀ ਹੈ। ਅਤੇ ਆਮੇ ਦਾ ਦਿਲ ਕਰਦਾ ਹੈ ਕਿ ਮੈਂ ਗੱਡੀ ਤੋਂ ਥੱਲੇ ਲਵਾਂ ਅਤੇ ਮੈਂ ਥੱਲੇ ਲੈ ਕੇ ਇਹਨਾਂ ਹਿੰਦੂਆਂ ਅਤੇ ਸਿੱਖਾਂ ਦੇ ਤਬਾਹੀ ਫੇਰ ਦਿਆਂ, ਮੈਂ ਇਹਨਾਂ ਨੂੰ ਮਾਰਾਂ। ਲੇਕਿਨ ਉਹਦੇ ਜ਼ਿਹਨ 'ਚ ਆਉਂਦਾ ਕਿ ਮੇਰੇ ਬੀਵੀ ਬੱਚੇ ਜਿਨ੍ਹਾਂ ਸਿੱਖਾਂ ਨੇ ਮਾਰੇ ਨੇ ਉਹ ਤਾਂ ਹੋਰ ਆਣ, ਮੈਂ ਇਹਨਾਂ ਨੂੰ ਕਿਉਂ ਮਾਰਾਂ, ਕਿ ਉਹਦੇ ਅੰਦਰ ਦਾ ਇੱਕ ਇਨਸਾਨ ਜਿਹੜਾ ਇਹ ਜਾਗਦਾ ਹੈ। ਅਤੇ ਫਿਰ ਇਸੇ ਤਰ੍ਹਾਂ ਉਹ ਜਦੋਂ ਪਾਕਿਸਤਾਨ ਲਾਹੌਰ ਦੇ ਵਿੱਚ ਆ ਜਾਂਦਾ, ਇੱਥੇ ਆ ਕੇ ਉਹਨੇ ਆਪਣੇ ਦੋਸਤ ਯਾਨੀ ਪੁਰਾਣਾ ਜਮਾਤੀ 9ਵੀਂ 10ਵੀਂ ਜਿਹੜਾ ਰਫੀ ਉਹਦੇ ਨਾਲ ਪੜ੍ਹਦਾ ਸੀ, ਉਹ ਮਿਲਦਾ ਉਹਨੂੰ। ਉਹ ਕਹਿੰਦਾ ਕਿ ਤੂੰ ਇੱਥੇ ਕੀ ਕਰਦਾ ਪਿਆ? ਉਹ ਕਹਿੰਦਾ ਮੈਂ ਗੱਡੀ ਤੋਂ ਲੱਥਾਂ। ਅਤੇ ਉਹ ਉਹਨੂੰ ਆਪਣੇ ਘਰ ਲੈ ਜਾਂਦਾ ਅਤੇ ਕਹਿੰਦਾ ਕਿ ਮੈਂ ਤੇਰੇ ਲਈ ਨੌਕਰੀ ਦਾ ਵੀ ਬੰਦੋਬਸਤ ਕਰਾਂਗਾ, ਤੂੰ ਆ ਫਿਰ ਕੱਪੜੇ ਸ਼ਪੜੇ ਦਰੁਸਤ ਕਰ। ਅਤੇ ਜਦੋਂ ਪਾਕਿਸਤਾਨ ਬਣ ਵੀ ਗਿਆ ਤਾਂ ਉਹਦੇ ਅੰਦਰ ਉਹ ਜਿਹੜੀ ਨਾ ਬੇਚੈਨੀ ਮੁੱਕੀ ਨਹੀਂ, ਕਿਉਂਕਿ ਆਪਣੇ ਜਦੋਂ ਬੀਵੀ ਬੱਚੇ ਗੁਹਾ ਕੇ ਅੱਖਾਂ ਦੇ ਸਾਹਮਣੇ ਉਹਦੇ ਲਾਸ਼ਾਂ ਤਰਦੀਆਂ ਪਈਆਂ ਹੋਣ, ਇੱਕ ਬੜਾ ਵੱਡਾ ਅਫੀਸਰ ਹੋਵੇ ਅਤੇ ਇੱਥੇ ਆ ਕੇ ਉਹ ਵਿਚਾਰਾ ਪਾਗਲਾਂ ਵਾਕਣ ਸ਼ੁਦਾਈਆਂ ਵਾਕਣ ਟੁਰਦਾ ਪਿਆ ਹੋਵੇ, ਅਤੇ ਉਹਦਾ ਕੀ ਹਾਲ ਹੁੰਦਾ। ਅਤੇ ਡਰਾਮਾ ਜਿਹੜਾ ਨਾ ਅਹਿਮਦ ਮਜੀਦ ਉਰਫ ਅਹਿਮਦ ਮਜੀਦ ਬਾਊ ਉਰਫ ਆਮਾ ਜਿਹਦੇ ਗਿਰਦ ਘੁੰਮਦਾ ਹੈ, ਅਤੇ ਡਰਾਮੇ ਦਾ ਅਖਤਾਮ ਹੁੰਦਾ ਹੈ। ਅਤੇ ਆਖਰ 'ਤੇ ਰਫੀ ਜਿਹੜਾ ਉਹਨੂੰ ਆਪਣੀ ਕੋਠੀ ਦੇ ਵਿੱਚ ਲਿਆਉਂਦਾ ਹੈ। ਕੋਠੀ ਦੇ 14 ਕਮਰੇ ਹੁੰਦੇ ਨੇ, ਅਤੇ ਸਵਾਲ ਬਣ ਜਾਂਦਾ ਹੈ ਕਿ 14 ਕਮਰਿਆਂ ਕਿੰਨੇ ਕਮਰਿਆਂ ਵਾਲੀ ਕੋਠੀ ਸੀ? ਤੁਸੀਂ 14 ਕਮਰਿਆਂ ਵਾਲੀ ਕੋਠੀ ਸੀ, ਉਹਦਾ ਕਿਹੜਾ ਦੋਸਤ ਸੀ ਰਫੀ ਕੀ ਕਰਦਾ ਸੀ? ਪਹਿਲੋਂ ਜਹਾਜ਼ਾਂ ਦੇ ਕਿਸੇ ਮਹਿਕਮੇ ਦੇ ਵਿੱਚ ਹੈੱਡ ਕਲਰਕ ਸੀ, ਅਤੇ ਬਾਅਦ ਵਿੱਚ ਕੀ ਲੱਗਾ ਸੀ? ਉਹ ਪਾਕਿਸਤਾਨ ਆ ਕੇ ਰਾਸ਼ਨ ਕੰਟਰੋਲਰ ਆ ਗਿਆ। ਅਤੇ ਉਹਨੂੰ ਫਸਾਦਾਤ ਤੋਂ ਪਹਿਲਾਂ ਕੌਣ ਇੱਥੇ ਲਾਹੌਰ ਲੈ ਆਂਦਾ? ਉਹਦੇ ਸਸੁਰ ਨੇ, ਉਹਦੇ ਸਹੁਰੇ ਨੇ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇੱਥੇ ਕੁਐਸਚਨ ਤੁਸੀਂ ਬਣਾ ਲੈਣੇ ਨੇ। ਠੀਕ ਹੈ, ਬਹੁਤ ਸ਼ੁਕਰੀਆ। ਨਵੀਂ ਵੀਡੀਓ ਲੈ ਕੇ ਅਸੀਂ ਹਾਜ਼ਰ ਹੋਵਾਂਗੇ। ਖੁਦਾ ਹਾਫਿਜ਼।